28 ਜੁਲਾਈ ਨੂੰ ਧਾਰਮਿਕ ਆਜ਼ਾਦੀ ਦੇ ਅਮਰੀਕੀ ਕਮਿਸ਼ਨ ਅਤੇ ਟੌਮ ਲੈਂਟਸ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਾਂਝੇ ਤੌਰ ਤੇ ਵੀਡੀਓ ਕਾਨਫਰੰਸ ਰਾਹੀਂ ਐਂਡਿੰਗ ਜੈਨੋਸਾਈਡ ਅਕਾਊਂਟੇਬਿਲਟੀ ਫਾਰ ਪਰਪੇਟ੍ਰੇਟਰਸ ਸਿਰਲੇਖ ਹੇਠ ਸੰਵਾਦ ਰਚਾਇਆ ਗਿਆ, ਜਿਸ ਵਿੱਚ ਦੁਨੀਆ ਭਰ ਵਿੱਚ ਹੋ ਰਹੀਆਂ ਅਤੇ ਹੋ ਚੁੱਕੀਆਂ ਨਸਲਕੁਸ਼ੀਆਂ ਲਈ ਜ਼ਾਲਮਾਂ ਨੂੰ ਜਵਾਬਦੇਹ ਬਣਾਉਣ ਲਈ ਸੁਣਵਾਈ ਕੀਤੀ ਗਈ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕੀ ਇਕਾਈ ਦੇ ਸਰਦਾਰ ਭੁਪਿੰਦਰ ਸਿੰਘ ਅਤੇ ਸਰਦਾਰ ਬੂਟਾ ਸਿੰਘ ਖਰੌਦ ਨੇ ਭਾਰਤ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਦੀ ਹੋ ਰਹੀ ਨਸਲਕੁਸ਼ੀ ਉੱਪਰ ਇੱਕ ਲਿਖਤੀ ਬਿਆਨ ਇਸ ਪ੍ਰੋਗਰਾਮ ਨੂੰ ਪੇਸ਼ ਕੀਤਾ, ਤਾਂ ਜੋ ਭਾਰਤ ਵਿੱਚ ਹੋ ਰਹੀ ਘੱਟ ਗਿਣਤੀ ਧਰਮਾਂ ਦੀ ਨਸਲਕੁਸ਼ੀ ਦੇ ਜ਼ਿੰਮੇਵਾਰਾਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਤੇ ਨੰਗਿਆ ਕੀਤਾ ਜਾ ਸਕੇ। ਆਓ ਸਰਦਾਰ ਬੂਟਾ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਦੀ ਜ਼ੁਬਾਨੀ ਹੀ ਸੁਣਦੇ ਹਾਂ ਕਿ ਇਸ ਰਿਪੋਰਟ ਵਿੱਚ ਕਿਹੜੇ-ਕਿਹੜੇ ਪੱਖ ਪੇਸ਼ ਕੀਤੇ ਗਏ। ਕਿ 28 ਜੁਲਾਈ ਨੂੰ ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ, ਅਮਰੀਕਾ ਦੇ ਦੋ ਕਮਿਸ਼ਨ, ਯੂਐਸ ਕਮਿਸ਼ਨ ਐਂਡ ਇੰਟਰਨੈਸ਼ਨਲ ਰਿਲੀਜੀਅਸ ਫਰੀडम ਤੇ ਟਾਮ ਲੈਂਟਸ ਕਮਿਸ਼ਨ ਜਿਹੜਾ ਕਿ ਮਨੁੱਖੀ ਅਧਿਕਾਰਾਂ ਦਾ ਕਮਿਸ਼ਨ ਹੈ, ਦੋਨਾਂ ਨੇ ਜੁਆਇੰਟਲੀ ਇੱਕ ਹੀਅਰਿੰਗ ਕੀਤੀ ਆ, ਖਾਸ ਕਰਕੇ ਸਿੱਖਾਂ ਦੇ ਉੱਤੇ ਜਿਹੜਾ ਜੈਨੋਸਾਈਡ ਹੋਇਆ ਤੇ ਨਾਲ ਜਿਹੜਾ ਮੁਸਲਮਾਨਾਂ ਦੇ ਉੱਤੇ ਭਾਰਤ ਦੇਸ਼ ਦੇ ਵਿੱਚ ਜੈਨੋਸਾਈਡ ਹੋ ਰਿਹਾ। ਤੇ ਉਹਨਾਂ ਨੇ ਹੀਅਰਿੰਗ ਤੋਂ ਬਾਅਦ ਜਿਹੜੀ ਸਟੇਟਮੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੇਰੇ ਨਾਂ ਥੱਲੇ ਤੇ ਸਰਦਾਰ ਭੁਪਿੰਦਰ ਸਿੰਘ ਦੇ ਨਾਂ ਥੱਲੇ ਗਈ ਸੀ ਪਾਰਟੀ ਵੱਲੋਂ, ਸੋ ਉਹ ਵੀ ਉਹਨਾਂ ਨੇ 3 ਪੇਜ ਦੀ ਜਿਹੜੀ ਆ ਉਹ ਵੈਬਸਾਈਟ ਦੇ ਉੱਤੇ ਉਪਲਬਧ ਕਰ ਦਿੱਤੀ ਆ। ਜਿਸ ਦੇਸ਼ ਦੇ ਵਿੱਚ, ਜਿਸ ਦੇਸ਼ ਦੇ ਲਈ ਆਪਣੇ ਵੱਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ, ਮਿਲੀਅਨਸ ਆਫ ਡਾਲਰ ਦੀਆਂ ਜਾਇਦਾਦਾਂ ਪਾਕਿਸਤਾਨ ਵਿੱਚ ਛੱਡ ਕੇ ਭਾਰਤ ਦੇਸ਼ ਦੇ ਨਾਲ ਮਿਲੇ ਆ ਕੇ, ਤੇ ਫਿਰ ਨਸਲਕੁਸ਼ੀ ਵੀ ਉਹਨਾਂ ਦੀ ਹੋਈ ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਜਾਨ ਲਾ ਦਿੱਤੀ ਤੇ ਆਪਣੀਆਂ ਜ਼ਮੀਨਾਂ ਜਿਹੜੀਆਂ ਆ ਉਹ ਛੱਡ ਦਿੱਤੀਆਂ। ਮੈਨੂੰ 3 ਵਾਰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਮੈਂ ਜਦੋਂ ਵੀ ਉਹਨਾਂ ਸਰਦਾਰਾਂ ਦੀਆਂ ਜਗੀਰਾਂ ਤੇ ਅਟਾਰੀਆਂ ਵੇਖਦਾ ਤੇ ਰੋਣਾ ਆਉਂਦਾ ਕਿ ਐਡੀਆਂ ਸਰਦਾਰੀਆਂ ਜਿਹੜੀਆਂ ਛੱਡ ਕੇ 47 ਦੇ ਵਿੱਚ ਇਸ ਭਾਰਤ ਦੇਸ਼ ਵਿੱਚ ਆਉਣਾ ਪਿਆ। ਸੋ ਇਸ ਦੇਸ਼ ਨੇ ਵੀ ਕੋਈ ਸਿੱਖਾਂ ਨਾਲ ਬਹੁਤਾ ਚੰਗਾ ਸਲੂਕ ਨਾ ਕੀਤਾ। ਪੁਆਇੰਟ ਆਫ ਕੰਸਰਨ ਇਹ ਅਮਰੀਕਨ ਗਵਰਨਮੈਂਟ ਵਾਸਤੇ ਹਮੇਸ਼ਾ ਰਿਹਾ ਆ ਕਿ ਇਦਾਂ ਦਾ ਫਰੇਮਵਰਕ ਜਾਂ ਇਦਾਂ ਦੇ ਰੈਜ਼ੋਲੂਸ਼ਨ ਜਿਹੜੇ ਲੈਜਿਸਲੇਸ਼ਨਸ ਹੈਗੇ ਆ ਉਹ ਕਿੱਦਾਂ ਲੈ ਕੇ ਆ ਸਕਣ ਕਿ ਉਹਨਾਂ ਨੂੰ ਇੰਪਲੀਮੈਂਟ ਵੀ ਕੀਤਾ ਜਾ ਸਕੇ, ਸਾਈਮਲਟੇਨੀਅਸਲੀ ਜਿਹੜਾ ਹੈਗਾ ਆ ਇਦਾਂ ਦੇ ਕਾਂਡ ਹੋਣ ਤੋਂ ਅੱਗੇ ਫਿਊਚਰ ਦੇ ਵਿੱਚ ਵੀ ਕੌਮਾਂ ਨੂੰ ਬਚਾਇਆ ਜਾ ਸਕੇ। ਡਿਫਰੈਂਟ ਸਟੇਜਸ ਆਫ ਜੈਨੋਸਾਈਡ ਹੈਗੀਆਂ, ਉਹਨਾਂ ਦੇ ਉੱਤੇ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ। ਇਹ ਕਲਾਸੀਫਿਕੇਸ਼ਨ, ਸਿੰਬਲਾਈਜੇਸ਼ਨ, ਡੀਹਿਊਮਨਾਈਜੇਸ਼ਨ, ਆਰਗੇਨਾਈਜੇਸ਼ਨ, polarization, preparation, extermination and denial. ਡਿਨਾਇਲ ਲਾਸਟ ਸਟੇਜ ਹੁੰਦੀ ਹੈ ਜਿਸ ਵੇਲੇ ਕਿ ਮਤਲਬ ਸਾਰੀਆਂ ਸਟੇਜਸ ਜਦੋਂ ਆਹ ਕ੍ਰਾਸ ਹੋ ਜਾਂਦਾ ਆ, ਉਸ ਤੋਂ ਬਾਅਦ ਦੇ ਵਿੱਚ ਡਿਨਾਇਲ ਇੱਕ ਇਦਾਂ ਦੀ ਸਟੇਜ ਹੁੰਦੀ ਹੈ ਜਿਹਦੇ ਵਿੱਚ ਜਿਹੜੀ ਸਟੇਟ ਅਤੇ ਨਾਨ ਸਟੇਟ ਐਕਟਰਸ ਅਸੀਂ ਗਵਰਨਮੈਂਟਸ ਨੂੰ ਕਹਿੰਦੇ ਆ, ਨਾਨ ਸਟੇਟ ਐਕਟਰਸ ਉਹ ਹੁੰਦੇ ਆ ਜਿਹੜੇ ਗਵਰਨਮੈਂਟ ਸਪੋਰਟਡ ਹੁੰਦੇ ਆ। ਜਿੱਦਾਂ ਫਰਜ਼ ਕਰ ਲਓ ਇੰਡੀਆ ਦੇ ਵਿੱਚ ਕਈ ਹਿੰਦੂਤਵਾ ਦੇ ਇਦਾਂ ਦੇ ਗਰੁੱਪਸ ਹੈਗੇ ਆ ਜਿਹੜੇ ਨਾਨ ਸਟੇਟ ਐਕਟਰਸ ਦੇ ਅੰਦਰ ਕਲਾਸੀਫਾਈਡ ਹੁੰਦੇ ਆ ਤੇ ਉਹਨਾਂ ਨੂੰ ਗਵਰਨਮੈਂਟ ਦੀ ਓਪਨ ਸਪੋਰਟ ਹੈਗੀ ਹੈ। ਜੇ ਅਸੀਂ ਇਸ ਰਿਪੋਰਟ ਨੂੰ ਦੋ ਅਲੱਗ ਜਿਹੜੀ ਕਮਿਊਨਿਟੀਜ਼ ਹੈਗੀਆਂ, ਇੱਕ ਸਿੱਖ ਕਮਿਊਨਿਟੀ ਹੈਗੀ ਹੈ, ਦੂਸਰੀ ਮੁਸਲਿਮ ਕਮਿਊਨਿਟੀ ਹੈ, ਦੋਨੇ ਇੰਡੀਅਨ ਗਵਰਨਮੈਂਟ ਦੇ ਟਾਰਗੇਟ ਦੇ ਉੱਤੇ ਟਾਈਮ ਬਾਏ ਟਾਈਮ ਰਹੀਆਂ ਹੈ। ਤੇ ਅਸੀਂ ਇਸ ਰਿਪੋਰਟ ਦੇ ਥਰੂ ਮਲਟੀ ਸਟੇਜਸ ਦੇ ਵਿੱਚ ਜਿਹੜਾ ਸਿੱਖਾਂ ਦਾ ਵੀ ਕਾਂਡ ਹੋਇਆ ਹੈ ਤੇ ਸਾਈਮਲਟੇਨੀਅਸਲੀ ਜਿਹੜਾ ਮੁਸਲਮਾਨਾਂ ਦਾ ਕਾਂਡ ਹੋਇਆ ਉਸ ਚੀਜ਼ ਦੇ ਉੱਤੇ ਇੱਕ ਹਾਈਲਾਈਟ ਆਪਣਾ ਜਿਹੜਾ ਹੈਗਾ ਉਹ ਰੱਖਣ ਦੀ ਕੋਸ਼ਿਸ਼ ਕਰਾਂਗੇ। ਤੇ ਜਿਹੜਾ ਹੁਣ 84 ਦਾ ਪੀਰੀਅਡ ਹੈਗਾ ਸੀਗਾ ਉਹਦੇ ਵਿੱਚ ਜਿਹੜੀ ਉਦੋਂ ਦੀ ਪ੍ਰਾਈਮ ਮਿਨਿਸਟਰ ਸੀਗੀ ਉਹਦਾ ਰੋਲ ਸਾਰੇ ਤਕਰੀਬਨ ਹਰ ਇੱਕ ਸਿੱਖ ਜਿਹੜਾ ਸਿੰਘ ਇਸ ਜਿਹੜੀ ਘਟਨਾ ਵਾਪਰੀ ਹੈਗੀ ਉਹਦੇ ਨਾਲ ਜਿਹੜਾ ਆਪਣੇ ਆਪ ਨੂੰ ਅਟੈਚ ਕਰਕੇ ਦੇਖੇਗਾ ਜਾਂ ਹਿਸਟਰੀ ਦੇ ਵਿੱਚ ਥੋੜਾ ਜਿਹਾ ਪਿੱਛੇ ਜਾ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਥੋੜਾ ਨੌਲੇਜ ਤੇ ਪੁਆਇੰਟ ਆਫ ਵਿਊ ਦੇ ਉੱਤੇ ਲਿਆ ਕੇ ਰੱਖੇਗਾ ਤਾਂ ਉਹਨਾਂ ਨੂੰ ਮੇਰੇ ਖਿਆਲ ਹੈ ਕਿ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਾਰੀਆਂ ਗੱਲਾਂ ਕਿੱਦਾਂ ਸਟੈਪ ਬਾਈ ਸਟੈਪ ਇਹ ਸਾਰੀ ਘਟਨਾ ਜਿਹੜੀ ਸੀਗੀ ਉਹਨੂੰ ਅੰਜਾਮ ਦੇਣ ਵਾਸਤੇ ਇੱਕ ਇੰਡੀਅਨ ਸਟੇਟ ਨੇ ਇੱਕ ਸਟੇਜ ਆਰਕੈਸਟਰਾ ਜਿਹੜਾ ਸੀਗਾ ਹੁੰਦਾ ਹੈ, ਆਰਕੈਸਟ੍ਰੇਟਡ ਕਿਲਿੰਗਸ ਜਿਹਨੂੰ ਕਹਿੰਦੇ ਆ ਆਪਾਂ, ਉਹ ਸਟੇਟ ਸਪਾਂਸਰਡ ਕਿਲਿੰਗਸ ਜਿਹੜੀਆਂ ਹੈਗੀਆਂ ਸੀਗੀਆਂ ਟੈਰਰਿਜ਼ਮ ਦੇ ਨਾਂ ਦੇ ਉੱਤੇ ਉਹ ਕੀਤੀਆਂ। ਜਿਹੜਾ ਅਸੀਂ ਸਿੱਖਾਂ ਦਾ 1984 ਦੇ ਵਿੱਚ ਕਹਾਣੀ ਦੇਖਿਆ ਸੀਗਾ ਉਹ 9th ਸਟੇਜ ਆਫ ਜੈਨੋਸਾਈਡ ਜਿਹਨੂੰ ਅਸੀਂ ਕਹਿੰਦੇ ਐਕਸਟਰਮੀਨੇਸ਼ਨ ਦੀ ਸਟੇਜ ਹੁੰਦੀ ਹੈ। ਇਹਦੇ ਵਿੱਚ ਹਾਲਾਂਕਿ ਇਨ ਪਾਰਟ ਜੈਨੋਸਾਈਡ ਹੋਇਆ, ਕੰਪਲੀਟ ਲੈਵਲ ਦੇ ਉੱਤੇ ਜਿਹੜੀ ਕੌਮ ਸੀਗੀ ਉਹਨੂੰ ਪੂਰਨ ਤਰੀਕੇ ਦੇ ਉੱਤੇ ਖਤਮ ਨਹੀਂ ਕਰਨ ਦੇ ਵਿੱਚ ਕਾਮਯਾਬ ਹੋਏ, ਪਰ ਜਿਹੜੇ ਤਰੀਕੇ ਦੇ ਨਾਲ ਇਹ ਸਾਰਾ ਘਟਨਾ ਵਾਪਰੀ ਸੀਗੀ ਉਸ
ਮੰਜ਼ਰ ਨੂੰ ਦੇਖੀਏ ਤਾਂ ਮਤਲਬ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਬਿਲਕੁਲ ਖੁੱਲੀ ਛੂਟ ਦੇ ਦਿੱਤੀ ਸੀਗੀ ਵੀ ਤੁਸੀਂ ਜਿੰਨਾ ਮਰਜ਼ੀ ਜਿਹੜੇ ਲੈਵਲ ਤੱਕ ਮਰਜ਼ੀ ਤੁਸੀਂ ਜਾ ਕੇ ਕਰ ਸਕਦੇ ਹੋ ਸਿੱਖਾਂ ਦੀ ਜਿਹੜੀ ਹੈਗੀ ਹੈ ਚਾਹੇ ਪ੍ਰਾਪਰਟੀ ਚਾਹੇ ਲਾਸ ਆਫ ਲਾਈਫ ਦੀ ਬਰਬਾਦੀ ਹੈਗੀ ਆ ਉਹਨਾਂ ਨੇ ਬਿਲਕੁਲ ਖੁੱਲੀ ਛੂਟ ਦੇ ਦਿੱਤੀ ਸੀਗੀ ਤੇ ਅਸੀਂ ਫਰਦਰ ਇਸ ਚੀਜ਼ ਦੇ ਉੱਤੇ ਇੱਕ ਹੋਰ ਚੀਜ਼ ਨੋਟ ਕਰਦੇ ਹਾਂ ਕਿ 10 ਗਵਰਨਮੈਂਟ ਦੀ ਕਮਿਸ਼ਨ ਕਮੇਟੀਆਂ ਬਣੀਆਂ ਫਾਰਮ ਹੋਏ ਰਿਪੋਰਟਸ ਨਿਕਲੀਆਂ ਡੀਕਮਿਸ਼ਨ ਹੋ ਗਏ ਬਟ ਅੱਜ ਤੱਕ ਸਿਰਫ ਡਿਨਾਇਲ ਮਿਲਿਆ ਜਸਟਿਸ ਦਾ ਔਰ ਇਹ ਇੱਕ ਕੰਪਰੀਹੈਂਸਿਵ ਫੇਲਿਅਰ ਆਫ ਜੁਡੀਸ਼ੀਅਲ ਸਿਸਟਮ ਇਹਨੂੰ ਕਹਿ ਸਕਦੇ ਹਾਂ ਅਸੀਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪੀਰੀਅਡ ਹੈਗਾ ਸੀਗਾ ਸਾਡਾ ਉਹ 1984 ਤੋਂ ਲੈ ਕੇ 1995 ਤੱਕ ਦਾ ਪੀਰੀਅਡ ਸੀਗਾ ਜਿਹਦੇ ਵਿੱਚ ਜਿਹਨੂੰ ਸਪੈਸ਼ਲ ਕਾਊਂਟਰ ਇੰਸਰਜੈਂਸੀ ਦਾ ਪੀਰੀਅਡ ਅਸੀਂ ਕਹਿੰਦੇ ਆ ਜਿਹਦੇ ਵਿੱਚ ਸਿੱਖਾਂ ਦੀ ਮਾਸ ਲੈਵਲ ਦੇ ਉੱਤੇ ਜਿਹੜੀ ਹੈਗੀ ਆ ਸਿੱਖ ਯੂਥ ਦੀ ਮਾਸ ਲੈਵਲ ਦੇ ਉੱਤੇ ਫੇਕ ਕਿਲਿੰਗਸ ਹੋਈਆਂ ਉਸ ਤੋਂ ਬਾਅਦ ਜਿਹੜਾ ਡਿਟੈਂਸ਼ਨ ਇਲੀਗਲ ਡਿਟੈਂਸ਼ਨ ਹੈ ਟਾਰਚਰ ਹੈਗੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਐਨਫੋਰਸ ਡਿਸਅਪੀਅਰੈਂਸਸ ਹੋਈਆਂ ਇਵਨ ਅੱਜ ਤੱਕ ਵੀ ਜੇ ਅਸੀਂ ਕੋਈ ਨਿਊਜ਼ ਆਰਟੀਕਲ ਦੀ ਰਿਪੋਰਟ ਕੱਢ ਕੇ ਦੇਖ ਲਈਏ ਤਾਂ ਉਹਦੇ ਵਿੱਚ ਅੱਜ ਵੀ ਨਿਕਲ ਕੇ ਆਉਂਦਾ ਕਿ ਹਰਿਆਣਾ ਦੇ ਜਾਂ ਹੋਰ ਕਿਸੇ ਸਟੇਟ ਦੇ ਫਲਾਣੇ ਪਿੰਡ ਦੇ ਵਿੱਚ ਸਿੱਖਾਂ ਦੀ ਇੰਨੀ ਜਿਹੜੀਆਂ ਹੈਗੀਆਂ ਬੋਡੀਜ਼ ਨਿਕਲ ਕੇ ਆਈਆਂ ਤੇ ਇਹ ਤੁਸੀਂ ਇਸ ਚੀਜ਼ ਤੋਂ ਅਸੀਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਕਾਂਡ ਕਿਸ ਲੈਵਲ ਤੱਕ ਹੋਇਆ ਸੀਗਾ ਅਸੀਂ ਤਾਂ ਸਿਰਫ ਉਹਨਾਂ ਚੀਜ਼ਾਂ ਨੂੰ ਜਾਣਦੇ ਹਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਚੁੱਕੀਆਂ ਸਾਡੇ ਬਟ ਹੋਰ ਪਤਾ ਨਹੀਂ ਇਹਦੇ ਵਿੱਚ ਬਿਹਾਈਂਡ ਸ਼ੈਡੋ ਦੇ ਵਿੱਚ ਕਿੰਨਾ ਕੁਝ ਲੁਕਿਆ ਹੋਇਆ ਹੈ ਤੇ ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ ਕਿ ਕੈਪੀਟਲ ਹਿੱਲ ਦੀ ਇੱਕ ਬਰੀਫਿੰਗ ਦੌਰਾਨ ਜਿਹੜੇ ਕਾਂਗਰਸਮੈਨ ਅਡੋਲਫਸ ਟਾਊਨਸ ਹੈਗੇ ਸੀਗੇ ਉਹਨਾਂ ਨੇ ਬਿਆਨ ਜਾਰੀ ਕੀਤਾ ਸੀਗਾ ਕਿ ਬ੍ਰਾਹਮਣ ਆਟੋਕ੍ਰੇਸੀ ਦੇ ਵਿੱਚ ਸਨ 1947 ਤੋਂ ਲੈ ਕੇ 2.3 to 3.2 ਮਿਲੀਅਨ ਸਿੱਖਸ ਜਿਹੜੇ ਹੈਗੇ ਆ ਉਹਨਾਂ ਦਾ ਕਾਂਡ ਹੋ ਚੁੱਕਾ ਹੈ ਇਹ ਸਨ 2007 ਦੇ ਵਿੱਚ ਇੱਕ ਕੰਗਰੈਸ਼ਨਲ ਬਰੀਫਿੰਗ ਦੇ ਦੌਰਾਨ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਤੇ ਬਹੁਤ ਹੀ ਸਟੈਗਰਿੰਗ ਨੰਬਰ ਹੈ ਬਹੁਤ ਹੀ ਸ਼ੌਕਿੰਗ ਨੰਬਰ ਹੈਗਾ ਆ ਨਿਕਲ ਕੇ ਆਇਆ ਹੈਗਾ ਜਿਹਦੇ ਵਿੱਚ ਕਿਉਂਕਿ ਹੁਣ ਇਹ ਪਾਰਟ ਆਫ ਕੰਗਰੈਸ਼ਨਲ ਰੈਕੋਰਡ ਹੈਗਾ ਇਸ ਕਰਕੇ ਇੱਕ ਫਾਊਂਡੇਸ਼ਨਲ ਬੇਸਿਸ ਬਣ ਕੇ ਮੋਰੇ ਕਿਸੇ ਵੀ ਡਾਕੂਮੈਂਟੇਸ਼ਨ ਪਾਰਟ ਦੇ ਉੱਤੇ ਯੂਜ਼ ਕਰ ਸਕਦੇ ਹਾਂ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਸਿਰਫ ਆਨਰੇਬਲ ਡੈਨ ਬਰਟਨ ਜਿਹੜੇ ਸੀਗੇ ਉਹਨਾਂ ਨੇ 1984 ਤੋਂ ਲੈ ਕੇ 1995 ਤੱਕ ਦਾ ਜਿਹੜਾ ਪੀਰੀਅਡ ਸੀਗਾ ਉਹਦੇ ਵਿੱਚ ਮੈਂਸ਼ਨ ਕੀਤਾ ਸੀ ਕਿ 1,15,000 ਦੇ ਕਰੀਬ ਜਿਹੜਾ ਸਿੱਖ ਹੈਗਾ ਆ ਉਹ ਐਟ ਲੀਸਟ ਇਹ ਲੀਸਟ ਨੰਬਰ ਹੈ ਜਿਹੜਾ ਮੈਂ ਇਸ ਰਿਕਾਰਡਿੰਗ ਦੇ ਥਰੂ ਮੈਂਸ਼ਨ ਕਰ ਰਿਹਾ ਹਾਂ ਹੋ ਸਕਦਾ ਕਿ ਇਹਦੇ ਜਿਹੜੇ ਅਨਅਫੀਸ਼ੀਅਲ ਰੈਕੋਰਡ ਹੈਗਾ ਉਹ ਇਹ ਤੋਂ ਵੀ ਬਹੁਤ ਜ਼ਿਆਦਾ ਅੱਗੇ ਤੱਕ ਹੋਵੇ ਉਸ ਤੋਂ ਬਾਅਦ ਜਿਹੜਾ ਥਰਡ ਫੇਜ਼ ਅਸੀਂ ਦੇਖਿਆ ਹੈਗਾ ਆ ਉਹ ਪੰਜਾਬ ਯੂਥ ਨੂੰ ਫੋਰਸ ਕੀਤਾ ਗਿਆ ਹੈਗਾ ਸਿੰਥੈਟਿਕ ਡਰੱਗ ਇਨਫਿਲਟ੍ਰੇਸ਼ਨ ਵਾਸਤੇ ਹੁਣ ਜਿਹੜਾ 2000 ਦਾ ਪੀਰੀਅਡ ਹੈਗਾ ਇਹਦੇ ਵਿੱਚ ਅਸੀਂ ਦੇਖਿਆ ਹੈ ਕਿ ਤਕਰੀਬਨ ਹਰ ਇੱਕ ਪਰਿਵਾਰ ਦਾ ਇੱਕ ਮੈਂਬਰ ਜਿਹੜਾ ਹੈਗਾ ਆ ਉਹ ਸਿੰਥੈਟਿਕ ਡਰੱਗ ਦੇ ਵਿੱਚ ਕੰਪਲੀਟਲੀ ਆਪਣੇ ਆਪ ਨੂੰ ਨਿਚੋੜ ਕੇ ਉਹਦੇ ਅੰਦਰ ਪੈ ਚੁੱਕਿਆ ਹੈ ਇਹ ਏਦਾਂ ਦੀ ਸਟੇਜ ਹੈਗੀ ਆ ਇਹ ਸੋਸ਼ਲ ਜੈਨੋਸਾਈਡ ਦੀ ਸਟੇਜ ਹੈਗੀ ਆ ਪਿਛਲੇ 2 ਦਹਾਕਿਆਂ ਦੇ ਵਿੱਚ ਜਿਹੜਾ ਪੰਜਾਬ ਹੈਗਾ ਆ ਉਹਦੇ ਵਿੱਚ ਮੇਰੇ ਖਿਆਲ 3300 ਤੋਂ ਲੈ ਕੇ 4000 ਤੱਕ ਦੇ ਜਿਹੜੇ ਕਿਸਾਨ ਹੈਗੇ ਆ ਉਹਨਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਹੈਗੀਆਂ ਆ ਉਹ ਖੁਦਕੁਸ਼ੀਆਂ ਜਿਹੜੀਆਂ ਹੈਗੀਆਂ ਆ ਉਹ ਬਹੁਤ ਜ਼ਿਆਦਾ ਵਧੀਆ ਵੀ ਹੈਗੀਆਂ ਆ ਇਵਨ ਹੁਣ ਲੇਟੈਸਟ ਜਿਹੜੇ ਹੁਣ ਫਿਗਰਸ ਆ ਰਹੇ ਉਹਦੇ ਵਿੱਚ ਵੀ ਇਹ ਮਾਰਕ ਜਿਹੜਾ ਹੈਗਾ ਉਹ ਬਹੁਤ ਹਾਈ ਨੰਬਰ ਦੇ ਉੱਤੇ ਜਾ ਰਿਹਾ ਆ ਤੇ ਇਸ ਕਰਕੇ ਜਿਹੜਾ ਹੈਗਾ ਪੰਜਾਬ ਦੇ ਕੋਲ ਹੋਰ ਕੋਈ ਸਪੈਸ਼ਲਾਈਜੇਸ਼ਨ ਜਾਂ ਸਕਿੱਲ ਹੈ ਨਹੀਂ ਜਦੋਂ 3/4 ਆਫ ਤੁਹਾਡੀ ਜਿਹੜੀ ਆਬਾਦੀ ਹੈਗੀ ਆ 3/4 ਆਬਾਦੀ ਤੁਹਾਡੀ ਕਿਸਾਨੀ ਨਾਲ ਜੁੜੀ ਹੋਈ ਹੋਵੇ ਉਸ ਵੇਲੇ ਤੁਸੀਂ ਕਿਸੇ ਹੋਰ ਸਰਵਿਸ ਇੰਡਸਟਰੀ ਨੂੰ ਆਪਣੇ ਆਪ ਨੂੰ ਝਾਂਕ ਕੇ ਉਸ ਪਾਸੇ ਨੂੰ ਆਪਣੇ ਆਪ ਨੂੰ ਨਹੀਂ ਦੇਖ ਸਕਦੇ ਤੇ ਇਸ ਕਰਕੇ ਸਰਕਾਰ ਨੇ ਬਹੁਤ ਹੀ ਸੂਝ-ਬੂਝ ਦੇ ਨਾਲ ਜਿਹੜੇ ਸੀਗੇ ਇਹ ਬਿੱਲ ਕੋਰੋਨਾ ਦੇ ਟਾਈਮ ਦੇ ਵਿੱਚ ਬੈਕਡੋਰ ਐਂਟਰੀ ਕਰਾ ਕੇ ਇਹਨਾਂ ਨੇ ਲੈ ਕੇ ਆਉਂਦੇ ਆ ਤੇ ਮੈਂ ਕਹੂੰਗਾ ਇੰਨੀ ਸਟਬਰਨੈਸ ਕਿਸੇ ਗਵਰਨਮੈਂਟ ਦੀ ਨਹੀਂ ਹੋ ਸਕਦੀ ਕਿਸੇ ਵੀ ਡੈਮੋਕ੍ਰੈਟਿਕ ਗਵਰਨਮੈਂਟ ਦੀ ਕਿ 8 ਮਹੀਨੇ 9 ਮਹੀਨੇ ਹੋ ਗਏ ਆ ਪ੍ਰੋਟੈਸਟ ਦੇ ਵਿੱਚ ਕਿਸਾਨਾਂ ਨੂੰ ਲੱਗਿਆ ਨੂੰ ਤੇ ਹਾਲੇ ਤੱਕ ਵੀ 500 ਤੋਂ ਜ਼ਿਆਦਾ ਜਿਹੜੇ ਕਿਸਾਨ ਹੈਗੇ ਆਪਣੀ ਜਾਨਾਂ ਤੋਂ ਹੱਥ ਧੋ ਬੈਠੇ ਆ ਪਰ ਕੋਈ ਇੱਕ ਵੀ ਗਵਰਨਮੈਂਟ ਦਾ ਇਦਾਂ ਦਾ ਨੁਮਾਇੰਦਾ ਨਹੀਂਗਾ ਜਿਹਨੇ ਮੋਰੇ ਆ ਕੇ ਇਸ ਚੀਜ਼ ਨੂੰ ਐਟਲੀਸਟ ਰੈਕਗਨਾਈਜ਼ ਕੀਤਾ ਹੈ ਕਿ ਜਿਹੜੀ ਉਹ ਜਾਨਾਂ ਗਈਆਂ ਆ ਸਾਨੂੰ ਬਹੁਤ ਇਸ ਚੀਜ਼ ਦਾ ਅਫਸੋਸ ਹੈਗਾ ਆ ਤੇ ਅਸੀਂ ਤੁਹਾਡੇ ਨਾਲ ਆ ਕੇ ਟੇਬਲ ਦੇ ਉੱਤੇ ਬੈਠ ਕੇ ਇਸ ਚੀਜ਼ ਨੂੰ ਜਿਹੜਾ ਹੈਗਾ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਨੈਕਸਟ ਸਟੇਜ ਅਸੀਂ ਇਹਦੇ ਵਿੱਚ ਇਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਹੁਣ ਦਾ ਕਰੰਟ ਦਾ ਪੁਆਇੰਟ ਹਾਈਲਾਈਟ ਹੋਇਆ ਉਹ ਹੈਗੀ ਹੈ ਜਿਹੜੀ ਸਟੇਜ ਵਾਇਲੈਂਸ ਹੈਗੀ ਡੂਰਿੰਗ CAA ਪ੍ਰੋਟੈਸਟ ਦੇ ਵਿੱਚ ਪਿਛਲੇ ਸਾਲ ਅਸੀਂ ਇਸ ਚੀਜ਼ ਨੂੰ ਬੜੀ ਕਲੋਜ਼ਲੀ ਨੋਟੀਫਾਈ ਕੀਤਾ ਸੀਗਾ ਕਿ ਫੈਬਰੂਅਰੀ ਮਾਰਚ ਦਾ ਟਾਈਮ ਪੀਰੀਅਡ ਇਦਾਂ ਦਾ ਸੀਗਾ ਜਿਹਦੇ ਵਿੱਚ ਮੇਰੇ ਖਿਆਲ ਦਿੱਲੀ ਦੇ ਇੱਕ ਜੱਜ ਸੀਗੇ ਜਿਨ੍ਹਾਂ ਦੇ ਮੋਹਰੇ ਇੱਕ ਪਟੀਸ਼ਨ ਗਈ ਸੀਗੀ ਕਿ ਇਹ ਜਿਹੜਾ ਕੇਸ ਇਹ ਜਿਹੜੀ ਕਰੰਟ ਦੀ ਸਿਚੁਏਸ਼ਨ ਚੱਲ ਰਹੀ ਹੈ ਇਹ ਪੋਗਰੋਮ ਤੋਂ ਲੈਸ ਨਹੀਂ ਹੈ ਸਿੱਖਾਂ ਦੇ ਨਾਲ ਜੋ 84 ਦੇ ਵਿੱਚ ਹੋਇਆ ਸੀਗਾ ਉਹਨਾਂ ਨੇ ਉਸ ਚੀਜ਼ ਦਾ ਵਾਕਿਆ ਜਿਹੜਾ ਸੀਗਾ ਆਪਣੀ ਪਟੀਸ਼ਨ ਦੀ ਹੀਅਰਿੰਗ ਦੇ ਦੌਰਾਨ ਮੈਂਸ਼ਨ ਕਰਤਾ ਸੀ
ਇਸ ਕਰਕੇ ਸਰਕਾਰ ਨੂੰ ਓਵਰਨਾਈਟ ਉਸ ਰਿਸਪੈਕਟਡ ਜੱਜ ਨੂੰ ਟ੍ਰਾਂਸਫਰ ਕਰਕੇ ਕਿਸੇ ਹੋਰ ਸਟੇਟ ਦੇ ਵਿੱਚ ਭੇਜਣਾ ਪਿਆ ਸੀ। ਬਟ ਮੇਰਾ ਕੀ ਪੁਆਇੰਟ ਇੱਥੇ ਮੇਰਾ ਰੱਖਣ ਦਾ ਇਹ ਹੈਗਾ ਆ ਕਿ ਇਹ अर्ਲੀ ਸਟੇਜਸ ਜਿਹੜੀਆਂ ਹੈਗੀਆਂ ਆ ਜੈਨੋਸਾਈਡ ਦੇ ਅਲਰਟਸ ਹੈਗੇ ਆ ਜਿਹੜੇ ਡਿਫਰੈਂਟ ਪੁਆਇੰਟ ਆਫ ਟਾਈਮਸ ਦੇ ਉੱਤੇ ਕੌਮਾਂ ਦੇ ਉੱਤੇ ਆਏ ਹੋਏ ਆ, ਤੇ ਜੇ ਅਸੀਂ ਇਹਨਾਂ ਨੂੰ ਇਨ ਪਾਰਟ ਐਨਾਲਾਈਜ਼ ਕਰਾਂਗੇ ਤਾਂ ਅਸੀਂ ਅੰਡਰਸਟੈਂਡ ਪਰ ਇਸ ਅਲਰਟ ਤੋਂ ਆਪਾਂ ਅਜੇ ਵੀ ਮੁਕਤ ਨਹੀਂ ਹੈਗੇ। ਹਾਂਜੀ, ਜੇ ਅਸੀਂ ਇਸ ਚੀਜ਼ ਨੂੰ ਲੈ ਕੇ ਚੱਲੀਏ ਜਿਹੜੀਆਂ ਮਾਈਨੋਰਿਟੀ ਕਮਿਊਨਿਟੀਜ਼ ਹੈਗੀਆਂ, ਇਸ ਕਰਕੇ ਜਿੰਨੀਆਂ ਇੰਡੀਅਨ ਅਮਰੀਕਨ ਆਰਗੇਨਾਈਜੇਸ਼ਨਸ ਹੈਗੀਆਂ ਆ ਉਹ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਕਰ ਰਹੀਆਂ ਹੈ। ਉਹਨਾਂ ਨੇ ਜਿਹੜੀ ਸੀਪੀਸੀ ਡੈਜ਼ਿਗਨੇਸ਼ਨ ਨੂੰ ਲੈ ਕੇ ਹੈ, ਚਾਹੇ ਈਪੀਸੀ ਡੈਜ਼ਿਗਨੇਸ਼ਨ ਐਂਟੀਟੀ ਆਫ ਪਾਰਟਿਕੂਲਰ ਕੰਸਰਨ ਦੀ ਡੈਜ਼ਿਗਨੇਸ਼ਨ ਹੈ, ਚਾਹੇ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੀ ਡੈਜ਼ਿਗਨੇਸ਼ਨ ਹੈ, ਉਸ ਚੀਜ਼ ਨੂੰ ਲੈ ਕੇ ਜਿਹੜੀ ਅਲੱਗ-ਅਲੱਗ ਇੰਡੀਅਨ ਅਮਰੀਕਨ ਆਰਗੇਨਾਈਜੇਸ਼ਨਾਂ ਹੈਗੀਆਂ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਹੈਗਾ ਆਪਣੇ ਲੈਵਲ ਦੇ ਉੱਤੇ ਐਡਵੋਕੇਸੀ ਜਿਹੜੀ ਹੈਗੀ ਹੈ ਅਮਰੀਕਾ ਦੀ ਸਟੇਟ ਡਿਪਾਰਟਮੈਂਟ ਦੇ ਨਾਲ ਜਾਂ ਹੋਰ ਬਾਕੀ ਜਿਹੜੇ ਕਮਿਸ਼ਨ ਜਾਂ ਕੰਗਰੈਸ਼ਨਲ ਕਮੇਟੀਜ਼ ਹੈਗੀਆਂ ਉਹਨਾਂ ਦੇ ਨਾਲ ਲਗਾਤਾਰ ਇਸ ਪੁਆਇੰਟ ਨੂੰ ਰੇਜ਼ ਕਰਕੇ ਫਰੰਟ ਰੋਲ ਦੇ ਉੱਤੇ ਰੱਖਿਆ ਹੈ। ਹਾਲਾਂਕਿ ਜਦੋਂ ਅਸੀਂ ਜਿਓਪੋਲਿਟਿਕਸ ਦੀ ਗੱਲ ਕਰਦੇ ਹਾਂ ਤੇ ਕੁਝ ਚੀਜ਼ਾਂ ਉਸ ਵੇਲੇ ਡਿਫਰੈਂਟ ਹੋ ਜਾਂਦੀਆਂ ਕਿਉਂਕਿ ਸਰਕਾਰਾਂ ਦੇ ਆਪਣੇ ਪਾਰਟਿਕੂਲਰ ਇੰਟਰਸਟ ਵੀ ਹੁੰਦੇ ਆ ਜਦੋਂ ਜਿਓਪੋਲਿਟਿਕਲ ਸਿਚੁਏਸ਼ਨ ਤੁਹਾਨੂੰ ਬਿਲਡ ਅਪ ਕਰਨੀ ਪੈਂਦੀ ਹੈ। ਪਰ ਇਸ ਚੀਜ਼ ਨੂੰ ਦਰਕਿਨਾਰ ਨਹੀਂ ਕਰ ਸਕਦੇ, ਅਸੀਂ ਸਾਈਡ ਕਾਰਨਰ ਨਹੀਂ ਕਰ ਸਕਦੇ ਜੋ ਇੰਡੀਆ ਦੇ ਵਿੱਚ ਰਿਲੀਜੀਅਸ ਮਾਈਨੋਰਿਟੀਜ਼ ਦੇ ਨਾਲ ਹੋ ਰਿਹਾ ਹੈ। ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੁਣ ਅਸੀਂ ਇੱਕ ਪਰਸਿਸਟੈਂਟ ਲੈਕ ਆਫ ਅਕਾਊਂਟੇਬਿਲਿਟੀ ਦੇਖੀ ਹੈ ਕਿ ਜਿਹੜੇ ਪਰਪੀਟ੍ਰੇਟਰਸ ਹੈਗੇ ਆ, ਚਾਹੇ ਉਹ ਸਟੇਟ ਐਕਟਰਸ ਹੈ ਚਾਹੇ ਉਹ ਨਾਨ ਸਟੇਟ ਐਕਟਰਸ ਹੈਗੇ ਆ, ਉਹਨਾਂ ਨੂੰ ਲਗਾਤਾਰ ਹੀ ਇੱਕ ਸ਼ੈਡੋ ਆਫ ਇੰਪਿਊਨਿਟੀ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ। ਇਵਨ ਮੈਂ ਜ਼ਿਕਰ ਕਰਨਾ ਚਾਹੂੰਗਾ ਅੱਜ ਤੋਂ 2-3 ਦਿਨ ਪਹਿਲਾਂ ਜਿਹੜਾ ਚੀਫ ਜਸਟਿਸ ਆਫ ਇੰਡੀਆ ਹੈਗੇ ਸੀਗੇ ਉਹਨਾਂ ਨੇ ਆਪਣੀ ਇੱਕ ਕਿਤੇ ਕਾਨਫਰੰਸ ਕਰ ਰਹੇ ਸੀ, ਉਹਨਾਂ ਨੇ ਉਹਦੇ ਵਿੱਚ ਮੈਂਸ਼ਨ ਕੀਤਾ ਕਿ ਜਿਹੜਾ ਹਾਈਐਸਟ ਲੈਵਲ ਆਫ ਹਿਊਮਨ ਰਾਈਟ ਵਾਇਲੇਸ਼ਨ ਹੈਗੇ ਆ ਉਹ ਪੁਲਿਸ ਕਸਟਡੀ ਦੇ ਅੰਦਰ ਹੋ ਰਹੇ। ਇੱਕ ਬਹੁਤ ਬੜਾ ਬਿਆਨ ਹੈਗਾ ਚੀਫ ਜਸਟਿਸ ਕਰੰਟ ਚੀਫ ਜਸਟਿਸ ਵੱਲੋਂ ਜਿਹੜੇ ਕਿ ਸਰਕਾਰ ਦੇ ਨਾਲ ਅੱਖ ਮਿਲਾ ਕੇ ਮੇਰੇ ਖਿਆਲ ਦੇਖਣ ਦੀ ਇੱਕ ਆਪਣਾ ਜਿਹੜਾ ਹੈਗਾ ਉਹਦਾ ਲੈ ਕੇ ਚੱਲ ਰਹੇ ਆ ਉਸ ਲੈਵਲ ਤੱਕ। ਤੇ ਇਸ ਕਰਕੇ ਇਹਦੇ ਵਿੱਚ ਅਸੀਂ ਜਿਹੜੇ ਡਿਫਰੈਂਟ ਸਟੇਜਸ 1984 ਦੇ ਵਿੱਚ ਵੀ ਹੋਈਆਂ, ਕਈ ਕਮਿਸ਼ਨ ਦੇ ਰਿਪੋਰਟਸ ਆਈਆਂ ਸੀਗੀਆਂ ਜਿਹਦੇ ਵਿੱਚ ਕਈ ਪੁਲਿਸ ਅਫਸਰ ਸੀਗੇ ਜਿਹੜੇ ਇਨਵੋਲਵ ਹੋਏ ਸੀਗੇ ਬਟ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਤੇ ਸਿਮਿਲਰਲੀ ਗੋਧਰਾ ਦਾ ਜਿਹੜਾ ਇਨਸੀਡੈਂਟ ਹੋਇਆ ਸੀ ਮੁਸਲਮਾਨਾਂ ਦਾ, ਉਹਦੇ ਵਿੱਚ ਵੀ ਜਿਹੜੇ ਪਰਪੀਟ੍ਰੇਟਰ ਸੀਗੇ ਉਹਨਾਂ ਨੂੰ ਖੁੱਲੀ ਛੂਟ ਦੇ ਦਿੱਤੀ ਗਈ, ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਸਿਮਿਲਰਲੀ ਸੀਏ ਪ੍ਰੋਟੈਸਟ ਜਦੋਂ ਹੋਏ ਸੀਗੇ ਉਹਦੇ ਵਿੱਚ ਵੀ ਮੇਰੇ ਖਿਆਲ 2 ਜਾਂ 3 ਦਿਨਾਂ ਦੇ ਵਾਕਿਆ ਦੇ ਦੌਰਾਨ 75 ਤੋਂ 80 ਦਾ ਜਿਹੜਾ ਮਾਰਕ ਸੀਗਾ ਇੱਕ ਕਿਲਿੰਗਸ ਦਾ ਉਹ ਰੀਚ ਹੋ ਗਿਆ ਸੀ। ਤੇ ਇਹ ਡਿਫਰੈਂਟ ਸਟੇਜਸ ਹੈਗੀਆਂ ਜਦੋਂ ਅਸੀਂ ਇਹਨਾਂ ਨੂੰ ਇਨ ਪਾਰਟ ਐਨਾਲਾਈਜ਼ ਕਰਦੇ ਹਾਂ ਤੇ ਅਸੀਂ ਅੰਡਰਸਟੈਂਡ ਕਰਨ ਦੇ ਵਿੱਚ ਆਪਣੀ ਜਿਹੜੀ ਨੌਲੇਜ ਜਾਂ ਆਪਣੀ ਜਿਹੜੀ ਇੱਕ ਇਨਕਿਊਜ਼ਿਟਿਵ ਜਾਂ ਕ੍ਰਿਟੀਕਲ ਥਿੰਕਿੰਗ ਸੋਚ ਹੈਗੀ ਅਸੀਂ ਉਸ ਵੇਲੇ ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਕਾਮਯਾਬ ਹੁੰਦੇ ਹਾਂ। ਤਾਂ ਅਸੀਂ ਸੋਚਦੇ ਹਾਂ ਕਿ ਲਗਾਤਾਰ ਹੀ ਜਿਹੜਾ ਹੈਗਾ ਆ ਮਾਈਨੋਰਿਟੀ ਰਿਲੀਜਨਸ ਦੇ ਉੱਤੇ ਜਿਹੜੀ ਸਟੇਟ ਹੁੰਦੀ ਹੈ ਉਹ ਚਾਹੇ ਪੁਲਿਸ ਦੇ ਥਰੂ ਚਾਹੇ ਨਾਨ ਸਟੇਟ ਐਕਟਰਸ ਦੇ ਥਰੂ ਉਹ ਆਪਣੇ ਜਿਹੜੇ ਉਹਨਾਂ ਦੇ ਪ੍ਰੋਗਰਾਮਸ ਹੈਗੇ ਆ ਉਹਨਾਂ ਨੂੰ ਇੰਪਲੀਮੈਂਟ ਕਰਦੇ ਆ। ਤੇ ਸਿਮਿਲਰਲੀ ਜਿੱਦਾਂ ਕੱਲ ਦੀ ਇੱਕ ਹੋਰ ਖਬਰ ਇੰਡੀਆ ਤੋਂ ਨਿਕਲ ਕੇ ਆਈ ਸੀ ਕਿ ਜੰਤਰ ਮੰਤਰ ਦੇ ਵਿੱਚ ਜਿਹੜੇ ਸੀਗੇ 300 ਤੋਂ 400 ਜਿਹੜੇ ਹਿੰਦੂ ਦਾ ਮੌਬ ਸੀਗਾ ਉਹਨਾਂ ਨੇ ਓਪਨਲੀ ਮੁਸਲਮਾਨਾਂ ਦਾ ਘਾਣ ਕਰਨ ਵਾਸਤੇ ਜਿਹੜੀ ਸੀਗੀ ਇੱਕ ਡੈਕਲੇਰੇਸ਼ਨ ਕਰ ਦਿੱਤੀ ਸੀ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਚਿਲਿੰਗ ਪੁਆਇੰਟ ਹੈਗਾ ਆ। ਜੇ ਅਸੀਂ ਯੂਐਸ ਸੈਕਟਰੀ ਆਫ ਸਟੇਟ ਤੋਂ ਰੀਸੈਂਟਲੀ ਜਾ ਕੇ ਆਏ ਨੇ। ਹਾਂਜੀ, ਇਵਨ ਜੇ ਅਸੀਂ ਦੇਖੀਏ ਤਾਂ ਮੇਰੇ ਖਿਆਲ ਵੀਕ ਪਹਿਲਾਂ ਹੀ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਹੈਗੇ ਅਮਰੀਕਾ ਦੇ ਉਹ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਤੇ ਹਿਊਮਨ ਰਾਈਟਸ ਦੀਆਂ ਗੱਲਾਂ ਉਹਨਾਂ ਨੂੰ ਟੇਬਲ ਦੇ ਉੱਤੇ ਰੱਖ ਕੇ ਆਏ ਆ। ਬਟ ਅਸੀਂ ਵੀਕ ਬਾਅਦ ਹੀ ਦੇਖਦੇ ਆ ਕਿ ਇਹ ਸਾਰਾ ਚੇਂਜ ਆਫ ਜਿਹੜਾ ਸਾਰਾ ਇਹ ਪੋਜੀਸ਼ਨ ਹੈਗੀ ਆ ਇਮੀਡੀਏਟਲੀ ਹੋ ਰਹੀ ਹੈ। ਅਸੀਂ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਐਜ਼ ਵਰਲਡ ਲੀਡਰ ਐਜ਼ ਗਲੋਬਲ ਲੀਡਰ ਇਨ ਹਿਊਮਨ ਰਾਈਟਸ ਤੇ ਰੂਲ ਆਫ ਲਾਅ ਦੀ ਜਦੋਂ ਗੱਲ ਆਉਂਦੀ ਹੈ ਤਾਂ ਅਮਰੀਕਾ ਨੇ ਹਮੇਸ਼ਾ ਇਸ ਚੀਜ਼ ਨੂੰ ਲੀਡ ਲਈ ਹੈ। ਇਵਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਅਲਾਇੰਸ ਫਾਰਮ ਕੀਤਾ ਗਿਆ 2019 ਦੇ ਵਿੱਚ ਉਹਨਾਂ ਲਾਈਕ ਮਾਈਂਡਡ ਕੰਟਰੀਜ਼ ਦਾ ਜਿਹੜੀਆਂ ਮੂਹਰੇ ਆ ਕੇ ਆਪਣੇ ਆਪ ਨੂੰ ਯੂਐਸ ਕਨਸਟੀਟਿਊਸ਼ਨਲ ਵੈਲਿਊਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਪਹੋਲਡ ਜਦੋਂ ਅਸੀਂ ਕਰਦੇ ਹਾਂ ਤਾਂ ਅਸੀਂ ਬਾਕੀ ਮੁਲਕਾਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਨਹੀਂ ਤੁਸੀਂ ਆ ਕੇ ਡੈਮੋਕ੍ਰੇਸੀ ਹਿਊਮਨ ਰਾਈਟਸ ਤੇ ਰੂਲ ਆਫ ਲਾਅ ਨੂੰ ਅਪਹੋਲਡ ਕਰੋ। ਤੇ ਇਸ ਚੀਜ਼ ਨੂੰ ਦੇਖ ਕੇ ਸਾਨੂੰ ਖੁਸ਼ੀ ਹੁੰਦੀ ਹੈ ਕਿ ਐਟਲੀਸਟ 30-35 ਮੁਲਕ ਜਿਹੜੇ ਹੈਗੇ ਆ ਉਹ ਸੋਚ ਦੇ ਨਾਲ ਜੁੜ ਗਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੁਲਕ ਜਿਹੜੇ ਹੈਗੇ ਆ ਆਪਣੇ ਆਪ ਨੂੰ ਉਹ ਸੋਚ ਦੇ ਨਾਲ ਅੱਗੇ ਲੈ ਕੇ ਆਉਣ। ਮੈਂ ਇੱਥੇ ਦੱਸਣਾ ਜ਼ਰੂਰੀ ਸਮਝਦਾ ਕਿ 2 ਸਿੱਖ ਲੀਡਰਾਂ ਨੇ ਜਿਹੜਾ ਕਾਗਜ਼ ਪੱਤਰ ਬਹੁਤ ਵੱਡੇ ਲੈਵਲ ਤੇ ਕੀਤਾ। ਅਮਰੀਕਾ ਵਿੱਚ ਡਾਕਟਰ ਗੁਰਮੀਤ ਸਿੰਘ ਔਲਖ ਜਿਨ੍ਹਾਂ ਨੇ ਯੂਐਸ ਕਾਂਗਰਸ ਯੂਐਸ ਸੈਨੇਟ ਦੇ ਵਿੱਚ, ਇਸੇ ਤਰ੍ਹਾਂ ਪੰਜਾਬ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੁਨੀਆ ਭਰ ਦੇ ਸਫੀਰਾਂ ਦੇ ਨਾਲ ਅੰਬੈਸੀਆਂ ਦੇ ਨਾਲ ਆਪਣਾ ਜਿਹੜਾ ਰਾਬਤਾ ਰੱਖਿਆ ਹੁਣ ਤੱਕ।
ਤੇ ਦੁਨੀਆ ਨੂੰ ਇਹ ਦੱਸਿਆ ਕਿ ਸਾਡੇ ਨਾਲ ਕੀ ਹੋਇਆ, ਸਾਡੇ ਨਾਲ ਜੈਨੋਸਾਈਡ ਹੋਇਆ। ਸੋ ਮੈਂ ਸਮਝਦਾ ਕਿ ਦੁਨੀਆ ਦੇ ਵੱਡੇ ਵੱਡੇ ਦੇਸ਼ ਜਿਹੜੇ ਨੇ ਉਹ ਸਾਡੀ ਸਮੱਸਿਆ ਨੂੰ ਸਮਝਦੇ ਨੇ। ਆਜ਼ਾਦੀ ਲਈ ਕੌਮਾਂ ਜਿਨ੍ਹਾਂ ਕੌਮਾਂ ਨੇ ਆਜ਼ਾਦ ਹੋਣਾ ਹੁੰਦਾ ਉਹਨਾਂ ਨੂੰ ਸਮੇਂ ਲੱਗਦੇ ਨੇ, ਪਰ ਮੈਂ ਸਮਝਦਾ ਕਿ ਲੱਗੇ ਰਹਿਣਾ ਹੀ ਪ੍ਰਾਪਤੀ ਹੈ। ਸੋ ਆਪਾਂ ਲੱਗੇ ਰਹੀਏ। ਜਿਹੜੇ ਵੀ ਸਾਡੀ ਕੌਮ ਨਾਲ ਧੱਕੇ ਧੌਲੇ ਹੋਏ ਨੇ ਉਹ ਆਪਾਂ ਦੁਨੀਆ ਨੂੰ ਦੱਸਣ ਵਿੱਚ ਕਾਮਯਾਬ ਵੀ ਹੋਏ ਆ ਤੇ ਗਾਹ ਵੀ ਹੋਵਾਂਗੇ। ਐਟ ਲੀਸਟ ਪਿਛਲੇ 37 ਸਾਲਾਂ ਦੇ ਵਿੱਚ ਦੁਨੀਆ ਦੇ ਵੱਡੇ ਨੇਸ਼ਨਾਂ ਨੂੰ ਪਤਾ ਲੱਗਿਆ ਸਿੱਖਾਂ ਦੀ ਕੀ ਡਿਮਾਂਡ ਹੈ। ਸੋ ਇਸ ਦੇ ਨਾਲ ਹੀ ਤੁਹਾਡਾ ਵੀ ਧੰਨਵਾਦ ਤੇ ਆਪਾਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।